ਬਿਰਿਆਨੀ ਬਣਾਉਣਾ ਅਸੀਂ ਸਟਾਰਟ ਕਰਨ ਲੱਗੇ ਹਾਂ। ਇਹਦੇ ਲਈ ਪਿਆਜ਼ ਕੱਟ ਲਏ ਨੇ, ਟਮਾਟਰ, ਧਨੀਆ, ਪੁਦੀਨਾ ਔਰ ਹਰੀ ਮਿਰਚ ਇਹ ਮੈਂ ਅਲੱਗ ਕੱਟ ਕੇ ਰੱਖ ਲਿਆ। ਨਾਲ ਜਾਏਗਾ ਅਦਰਕ, ਲਸਣ ਅਤੇ ਚਾਵਲ ਮੈਂ ਬਿਲਕੁਲ ਥੋੜ੍ਹੀ ਦੇਰ ਠਹਿਰ ਕੇ ਭਿਓਵਾਂਗੀ। ਬਰਤਨ ਵਿੱਚ ਅਸੀਂ ਆਇਲ ਪਾ ਲਿਆ ਵੇ ਔਰ ਉਹਦੇ ਵਿੱਚ ਮੈਂ ਪਾ ਦੇਵਾਂਗੀ ਪਿਆਜ਼। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਬੱਕਰੇ ਦਾ ਗੋਸ਼ਤ ਅਸੀਂ ਧੋ ਕੇ ਰੱਖ ਦਿੱਤਾ ਵੇ। ਪਿਆਜ਼ ਅੱਛਾ ਸੁਨਹਿਰਾ ਹੋ ਗਿਆ, ਉਹਦੇ ਵਿੱਚ ਅਸੀਂ ਪਾ ਦਾਂਗੇ ਸਾਬੁਤ ਗਰਮ ਮਸਾਲਾ, ਛੋਟੀ ਇਲਾਇਚੀ, ਬੜੀ ਇਲਾਇਚੀ, ਦਾਲਚੀਨੀ, ਜ਼ੀਰਾ, ਕਾਲੀ ਮਿਰਚ, ਇਹ ਸਾਰੀਆਂ ਚੀਜ਼ਾਂ ਜਾਣਗੀਆਂ। ਉਹ ਜੀ ਥੋੜ੍ਹਾ ਜਿਹਾ ਅਸੀਂ ਇਹਨੂੰ ਹਲਕਾ ਜਿਹਾ ਇਹਨੂੰ ਵਿੱਚ ਕਰਾਂਗੇ ਤਾਂ ਕਿ ਮਸਾਲੇ ਦੀ ਖੁਸ਼ਬੂ ਜਿਹੜੀ ਹੈ ਨਾ ਉਹ ਬਣਾਈ ਹੋ ਜਾਵੇ ਔਰ ਅੱਛੀ ਆ ਜਾਵੇ ਇਹਦੇ ਵਿੱਚ। ਉਸ ਤੋਂ ਬਾਅਦ ਅਸੀਂ ਇਹਦੇ ਸ਼ਾਮਿਲ ਕਰ ਦੇਵਾਂਗੇ ਗੋਸ਼ਤ। ਗੋਸ਼ਤ ਦੀ ਬਣਾਈ ਸ਼ੁਰੂ ਹੋ ਗਈ ਹੈ। ਹੁਣ ਅਸੀਂ ਪਾ ਦੇਵਾਂਗੇ ਅਦਰਕ, ਲਸਣ। ਗੋਸ਼ਤ ਦੀ ਪਾਣੀ ਖੁਸ਼ਕ ਹੋ ਚੁੱਕਿਆ, ਅੱਛੀ ਬਣਾਈ ਹੋ ਗਈ ਹੈ ਅਦਰਕ, ਲਸਣ ਔਰ ਪਿਆਜ਼ ਦੇ ਨਾਲ। ਇਸ ਤੋਂ ਬਾਅਦ ਅਸੀਂ ਸ਼ਾਮਿਲ ਕਰਾਂਗੇ ਕੁੱਟੀ ਹੋਈ ਮਿਰਚ ਔਰ ਸੁੱਕਾ ਧਨੀਆ। ਇਹ ਵੀ ਤੁਸੀਂ ਮਿਰਚ ਵੀ ਆਪਣੇ ਹਿਸਾਬ ਦੇ ਨਾਲ ਪਾਣੀ ਹੈ, ਕਿਉਂਕਿ ਜਦੋਂ ਤੁਸੀਂ ਜ਼ਿਆਦਾ, ਕਿਉਂਕਿ ਬਿਰਿਆਨੀ ਤਾਂ ਜ਼ਿਆਦਾਤਰ ਚਟਪਟੀ ਹੀ ਅੱਛੀ ਲੱਗਦੀ ਹੈ, ਪਰ ਇਹ ਵੀ ਕੁਛ ਲੋਕ ਜ਼ਰਾ ਘੱਟ ਨਮਕ ਮਿਰਚ ਖਾਂਦੇ ਨੇ, ਅਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਇਹ ਜਿਹੜਾ ਨਮਕ ਮਿਰਚ ਸਪੈਸ਼ਲੀ ਹਰ ਕੋਈ ਆਪਣੇ ਹਿਸਾਬ ਨਾਲ ਪਾਉਂਦਾ ਹੈ। ਇਹਦੇ ਵਿੱਚ ਜਾਏਗਾ ਨਮਕ, ਅਸੀਂ ਇਹਨੂੰ ਮਿਕਸ ਕਰਾਂਗੇ ਇਹਦੇ ਨਾਲ। ਬੜੀ ਅੱਛੀ ਖੁਸ਼ਬੂ ਆ ਰਹੀ ਹੈ ਇਹਦੀ। ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਥੋੜ੍ਹਾ ਦਹੀਂ ਸ਼ਾਮਿਲ ਕਰਾਂਗੇ। ਦਹੀਂ ਇਹਦੇ ਵਿੱਚ ਅੱਛਾ ਜਿਹਾ ਹੁਣ ਮਿਕਸ ਹੋ ਗਿਆ ਵੇ। ਅਸੀਂ ਨਾਲ ਵਿੱਚ ਪਾ ਦੇਵਾਂਗੇ ਇਹਦੇ ਟਮਾਟਰ ਔਰ ਪੁਦੀਨਾ, ਹਰਾ ਧਨੀਆ, ਹਰੀ ਮਿਰਚ। ਬਿਸਮਿल्लाह रहमान रहीम। क्योंकि ਇਹਦੇ ਵਿੱਚ हरी मिर्च भी जानी है और कुटी हुई मिर्च भी जानी है। इस तो जड़ा ना दोनों मिर्च जाणगियां। बिस्मिल्लाह रहमान रहीम। असी अच्छी ਇਹਦੀ ਭੁਨਾਈ ਕਰਾਂਗੇ। टमाटर एक दफ़ा अपना पानी ਛੱਡਣਗੇ और फिर की कहते ने ਅਸੀਂ ਦੇਖਾਂਗੇ ਉਦੋਂ ਫਿਰ ਅਸੀਂ ਇਹਨੂੰ ਪਾਣੀ ਲਾਵਾਂਗੇ, ਇਹਦੀ ਯਖਨੀ ਤਿਆਰ ਕਰਾਂਗੇ। ਜਦ ਪਹਿਲੇ ਅਸੀਂ ਟਮਾਟਰ ਜਿਹੜਾ ਪਾਣੀ ਛੱਡਣਗੇ, ਅਸੀਂ ਅੱਛੀ ਤਰ੍ਹਾਂ ਨੂੰ ਉਹਨੂੰ ਖੁਸ਼ਕ ਕਰਾਂਗੇ, ਭੁੰਨਾਂਗੇ ਇਹਨੂੰ ਇੱਕ ਦਫਾ। ਚਲੋ ਜੀ, ਇਹਨੂੰ ਮੈਂ ਢੱਕਣ ਲਾ ਦਿੰਦੀ ਹਾਂ ਤਾਂ ਕਿ ਹਲਕਾ ਹਲਕਾ ਜਿਹੜਾ ਨਾ ਪੱਕਦਾ ਰਹੇ। ਅੱਛਾ ਜਿਹਾ ਅਸੀਂ ਭੁੰਨ ਲਿਆ ਸੀ ਆਪਣਾ ਮਸਾਲੇ ਦੇ ਨਾਲ, ਔਰ ਉਸ ਤੋਂ ਬਾਅਦ ਅਸੀਂ ਜਿਹੜਾ ਨਾ ਉਹਦੇ 'ਚ ਪਾਣੀ ਪਾ ਦਿੱਤਾ ਸੀ। ਇੰਨਾ ਪਾਣੀ ਪਾਇਆ ਸੀ ਤਾਂ ਕਿ ਗੋਸ਼ਤ ਗਲ ਜਾਵੇ ਅੱਛੇ ਤਰੀਕੇ ਨਾਲ ਔਰ ਚਾਵਲਾਂ ਲਈ ਬਚ ਜਾਵੇ। ਗੋਸ਼ਤ ਸਾਡਾ ਬਿਲਕੁਲ ਹੁਣ ਰੈਡੀ ਹੋ ਚੁੱਕਿਆ ਹੈ, ਬਿਲਕੁਲ ਗਲ ਗਈ ਹੈ ਬੋਟੀ। ਦੇਖੋ ਹੱਥ ਲਾਉਣ ਦੇ ਨਾਲ ਬਿਲਕੁਲ ਟੁੱਟ ਰਹੀ। ਇਹਦੇ ਵਿੱਚ ਹੁਣ ਅਸੀਂ ਸ਼ਾਮਿਲ ਕਰ ਦੇਵਾਂਗੇ ਜਿਹੜੇ ਅਸੀਂ ਚਾਵਲ ਆਪਣੇ ਭਿਗੋ ਕੇ ਰੱਖੇ ਸਨ। ਬਿਸਮਿल्लाह रहमान रहीम। चावल असी शामिल करांगे और बड़े अच्छे हल्के जे अंदाज में इनू करके असी छड़ देवांगे। बार बार चम्मच असी नहीं चलाना। चावलों को उबाल आना शुरू हो गया, बुलबुले बनने शुरू हो गए ने। जो बुलबुले बनने शुरू होण ते तुसी थोड़ा उस टाइम तुसी नमक चख लेना भी। अगर तुहानू नमक घट लगे
इस स्टेज से पा दईदा क्योंकि चावल काफ़ी हद तक फुल चुकिया होंदा है तो उस तो अंदाज़ा हो जाता तुहानू कि नमक जड़ा घट है या वध है। असीं भी थोड़ा जिहा चखने आ। नमक मैनूं तो बिल्कुल ठीक लग रहा है, लेकिन हल्का जिहा पानी है, बस बिल्कुल थोड़ा जिहा असीं पावांगे। जी किन्ने सोहनी खुशबू आ रही है, सोहनी सवाणी चावल तैयार हो रहे ने। देखो जी जबरदस्त। इस स्टेज से असी ये शामिल कर देवांगे। हुण असी थोड़ी देर तक इनू दम ते लाना वे। असी पुदीना पा देंगे ये ताकि अस भुनते वक्त ही असी पाया सी, लेकिन पुदीना दे जिन्ना भी पा लो खुशबू अच्छी आती है ये बिरयानी दे विच। और ये जाएगा मेरे को बहुत घट है, पर जड़ा सॉल्ट जड़ा होंदा है, किहड़ा सॉल्ट होंदा बई, चाइनीज़ सॉल्ट, थोड़ा जिहा चाइनीज़ सॉल्ट जाएगा। और उन्होंने ज़रा जिहा असी हिला देंगे। और नाल ही असी फूल बादियान और सौंफ नूं क्रश करके रखिया। बहुत ज़्यादा असी इनू वो नहीं करना है, पीसना नहीं है, मोटा मोटा दरदरा जिहा करके इत्थे पाना वे असी इनू। और थोड़ी जी हल्के हाथ ना असी इनू बस कर देंगे तक थोड़ा जिहा जिहड़ा असी चीज़ां पाईयां ने हल्का ज़्यादा फ्लेवर उस तक आ जाए। चलो जी, तो ऐसी सारिया चीज़ां शामिल कर दित्तियां ने। ते हुण जाएगा ये जिहड़ा असी जरदे दा रंग घोल के रखा होया सी ना, वो 2-3 जगह ते असी बस कतरे सुट देवांगे। वो फिर खुद ही थोड़ा जिहा थोड़े चावलों में लग जाएगा। इस तो बाद असी इनू बिल्कुल हल्की अग कर देंगे ते दम ते ला देवांगे। बहुत ज़बरदस्त बिरयानी बनती है, तुसीं ट्राई करियो। फाइनल लुक भी दिखावांगे। फाइनल लुक तो असी राफे के घर जाके उथे देखांगे, क्योंकि उथे सब मैच चल रहा है और हुमाश से बार बार फोन आ रहे हैं कि भी बड़ी बुरी हालत चल रही है पाकिस्तान की। तो बड़िया जड़िया ना वो फैंटियां लगदियां पईयां ने। चलो देखने जाके असी भी जब तक असी पहुँचांगे की होएगा। असी चावलों नूं लाता दम ते हुण असी राफी हाउस जावांगे, फिर दम खोलांगे उत्थे जाके, फिर तुहानूं दिखावांगे दी फाइनल लुक। यखनी भी साडी बिल्कुल तैयार हो चुकी है। सुबह की असी चढ़ाई हुई सी ते बई हुण पक के खासी हल्की अग ते तैयार हो गई है। तो चावल तो असी लैके ही जा रहे हैं। थोड़ी जी यखनी मैं राफे की मम्मा वास्ते पा रही हाँ, उन्होंने वास्ते उन्होंने भी टेस्ट करा देंगे। राफे हाउस असी जा रहे हैं। बिरयानी साड़ी पक गई है और असी देश का पाकिस्तानी स्टाइल में ना वो कपड़े च बन के चंगी तरह गंढ मार लीए ताकि खुल ना जाए, सारी मेहनत साड़ी जाया ना जाए। वहाँ ऐसे लोगों को देख कहते हैं हम जैसे वो कौन लोग हो तुसी। तो कहाँ तक पहुँचा मैच? हार गया पाकिस्तान। हार गया? हाँ। नहीं अभी तो चल रहा है ना। नहीं 9 विकेटें गिर गई थी जब मैं आया था। वही 9 विकेटें। राफे हाउस पहुंची हाँ तो इत्थे जी भी बन रहे ने, रमज़ान तैयारी शुरू हो गई है। यह कहड़े रोल बने ने? चिकन रोल, चिकन टिक्का रोल, और नाल समोसे बन रहे ने और नाल रोल बन रहे ने। इत्थे चिकन पिया है और रूज कह रही है भी एक चीज़ तो तुसीं मिस कर दी कि वो तो असीं बना के साम भी दी। मैं कहा असीं मिस नहीं करने आ, असीं जिहड़ा ना खा लवांगे, खा के जिहड़ा ना असीं उहदे विच शामिल हो जावांगे। इहदे भी रोल बनने ने, स्प्रिंग रोल भी स्प्रिंग रोल की तैयारी है जी। समोसा पट्टियाँ और मुसलमान जड़े ने बड़ी ताकत दे नाल लगे, सुबह से लगे हुए मुसलमान बेचारे रोज़िया की तैयारी। नन्नो बड़ी ज़बरदस्त बनाती है, हर साल नन्नो जो है ना हेल्प करती है रोल बनाने में। तो कितनी की 3-4 किस्म के आज बने। आज पूरा दिन सुबह से जो है ना ये लगे हुए हैं सारे, पूरी फैमिली जड़ी कमली हुई है रमज़ान दी तैयारियों में। वाह बई वाह, ज़बरदस्त। वाह ज़बरदस्त। भी नाल तैयार हो रहे ने और नाल ब्रश बड़ा ज़बरदस्त है। ये वाला ब्रश इत्तेफाक से मैंने ही नन्नो को गिफ्ट किया था ना नन्नो। हाँ मैंने दिया था, पूरा सेट दिया था ना आपको।
ਔਰ ਚਲੋ ਵੀ ਅੰਡਾ ਫੈਂਟ ਕੇ ਰੱਖਿਆ ਹੈ, ਨਾਲ ਛੁਰੀ ਪਈ ਹੈ, ਨਹੀਂ ਕੈਂਚੀ ਪਈ ਹੈ, ਨਾਲ ਛੋਟੀ ਛੋਟੀ ਸਮੋਸੀਆਂ ਬਣ ਗਈਆਂ ਨੇ। ਔਰ ਇੱਕ ਇਹ ਫਿਲਿੰਗ ਆਈ ਹੈ, ਇਹਦੀ ਵੀ ਹੁਣ ਇਹਦੇ ਬਣਨਗੀ। ਇਹ ਦੂਸਰੀ ਕਿਸਮ ਦੀ ਫਿਲਿੰਗ ਹੈ, ਇਹ ਇੱਕ ਹੋਰ ਫਿਲਿੰਗ ਹੈ, ਇੱਕ ਫਿਲਿੰਗ ਦੀ ਇਹ ਬਣਾ ਚੁੱਕੇ ਨੇ। ਜ਼ਬਰਦਸਤ ਭਾਈ। ਆ ਕੇ ਅਸੀਂ ਖੋਲ੍ਹਿਆ ਦਮ ਤੇ ਹੁਣ ਅਸੀਂ ਦੇਖਦੇ ਹਾਂ ਕਿ ਅੰਦਰੋਂ ਕੀ ਚੀਜ਼ ਬਰਾਮਦ ਹੋਈ ਹੈ। ਬਿਸਮਿल्लाहिर्रहमानिर्रहीम। हैदराबाद की मशहूर देगी बिरयानी। हाँ, गुड मॉर्निंग सोहणियो, गुड मॉर्निंग लो भी सोहणियो। एक ठंडी ठंडी सुबह असी तुहानू खुश आमदीद कहने आ कि बारिश हो रही सुबह दी ते बड़ा ठंडा ठंडा यूके तुहानू खुश आमदीद कहंदा वे। ਤੇ ਅਸੀਂ ਕੀ ਕਹਿੰਦੇ ਨੇ, ਕੱਲ ਪਾਕਿਸਤਾਨ ਹਾਰ ਗਿਆ ਤੇ ਬੜੀਆਂ ਉਮੀਦਾਂ ਸਨ ਤੇ ਬੜੇ ਤਵੱਕੁਆਤ ਸਨ ਲੋਕਾਂ ਦੀ। ਬਸ ਜਿਹੜਾ ਬਹੁਤ ਬੁਰੀ ਹੋਈ, ਕਹਿੰਦੇ ਬਹੁਤ ਹੀ ਭੈੜੀ ਹੋਈ ਜਿਹੜੀ ਲੋਕਾਂ ਦੇ ਜਿਹੜੇ ਸ਼ਾਇਕੀਨ ਸਨ ਕ੍ਰਿਕਟ ਕੇ, ਉਹਦੇ ਵਿਚਾਰੇ ਬਸ ਬਹੁਤ ਹੀ ਜ਼ਿਆਦਾ ਤਪੇ ਹੋਏ ਸਨ, ਜਾਂ ਠੰਡੇ ਹੋ ਕੇ ਬੈਠ ਗਏ ਜਾਂ ਗੁੱਸਾ ਚੜਿਆ ਹੋਇਆ ਸੀ ਕੁਝ ਨੂੰ। ਬਹਰਹਾਲ ਬੜਾ ਲੰਬਾ ਟੌਪਿਕ ਹੈ, ਇੱਥੇ ਤੇ ਮੈਂ ਹੁਣ ਗੱਲ ਕਰਾਂਗੀ ਨਹੀਂ ਕਿ ਕਹਾਣੀ ਘਰ ਘਰ ਕੀ, ਕਿ ਹਰ ਘਰ ਵਿੱਚ ਸ਼ਦਾਈ ਬੈਠੇ ਸਨ ਤੇ ਉਮੀਦਾਂ ਦੇ ਪਾਣੀ ਫਿਰ ਗਿਆ। लेकिन चलो कोई गल नहीं, हर चीज़ होंदी रहिंदी गेम विच। लेकिन ऐ वी कि वाकई अच्छे खिलाड़ियों की साडे मुल्क च कमी नहीं, टैलेंट की कमी नहीं है। लेकिन सिफारशी कल्चर ने ना बहुत नुकसान पहुँचाया वे क्रिकेट नूं, कि बस किसी का दमाद बढ़िया होया, किसी का पुत्र बढ़िया होया, किसी का भरा बढ़िया होया, तो उस तो इलावा इन्ने करोड़ की आबादी चों लोग आम लोग मिलते ही नहीं ने। ये बड़ा अलमिया वे जी हुण। पर असीं की कर सकते, साडे हत्थ च तो कुछ है ही नहीं, असीं करना नहीं, जिन्हां ने करना वे ਉਹ ਵਾੜੀ ਆਉਂਦੇ ਨੇ ਆਪਣੇ ਕਿ ਚਲੋ ਵੀ ਆ ਜਾਓ, ਆਨੇ ਦੋ ਆ ਜਾਂਦੇ ਨੇ। ਤੇ ਸ਼ਮਾ ਨੇ ਬੜਾ ਦਿਲਚਸਪ ਕਮੈਂਟ ਕੀਤਾ ਉਹਦੇ ਉੱਤੇ ਕਿ ਬਈ ਪਰਾਠਾ ਇੰਨਾ ਜ਼ਬਰਦਸਤ ਪਰਾਠਾ ਕਿ ਡਾਈਟਿੰਗ ਵੀ ਚੀਖ ਉੱਠੀ, ਪੁਕਾਰ ਉੱਠੀ ਕਿ ਹਾਏ ਮੈਂ ਕੀ ਕਰਾਂ। ਤੇ ਬੜਾ ਮਜ਼ੇਦਾਰ ਕਮੈਂਟ ਸੀ। ਤੇ ਤੁਸੀਂ ਸਾਰਿਆਂ ਨੇ ਯਖਨੀ ਵੀ ਕੀ ਕਹਿੰਦੇ ਨੇ ਪਸੰਦ ਕੀਤੀ। ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਵੀ ਯਖਨੀ ਬੜੀ ਕੀ ਕਹਿੰਦੇ ਨੇ ਅੱਛੀ ਤੁਸੀਂ ਬਣਾਈ ਹੈ, ਲੇਕਿਨ ਵਾਕਈ ਪੀਣ 'ਚ ਵੀ ਬਹੁਤ ਜ਼ਬਰਦਸਤ ਯਖਨੀ ਅਸੀਂ ਹੁਣ ਬਣਾਈਏ। ਕੱਲ੍ਹ ਪੀਤੀ ਸੀ ਔਰ ਫਿਰ ਅੱਜ ਵੀ ਪੀਵਾਂਗੇ ਥੋੜ੍ਹੀ ਥੋੜ੍ਹੀ ਕਰਕੇ ਕਿ ਵੀ ਅੱਧਾ ਅੱਧਾ ਕੱਪ ਪੀਂਦੇ ਰਹੋ, ਸਰਦੀ ਕਾ ਤੋੜ। ਇਹ ਲੋਕ ਪੈਗ ਲਾਉਂਦੇ ਨੇ, ਥੋੜ੍ਹੇ ਥੋੜ੍ਹੇ ਪੈਗ ਇਹਨਾਂ ਨਾਲ ਲਾਉਂਦੇ ਨੇ। ਉਹ ਸਾਡਾ ਪੈਗ ਜਿਹੜਾ ਨੇ ਇਹ ਹੀ ਹੈ, ਵਿਸਕੀ ਦਾ ਪੈਗ ਨਹੀਂ ਜੇ ਵੀ ਇਹ ਵਾਲਾ ਪੈਗ ਹੈ ਸਾਡਾ, ਯਖਨੀ ਵਾਲਾ ਪੈਗ। ਅਸੀਂ ਯਖਨੀ ਵਾਲਾ ਪੈਗ ਪੀਂਦੇ ਹਾਂ। ਤੇ ਚਲੋ ਜੀ ਠੀਕ ਹੈ। ਮੈਂ ਕਿਹਾ ਕਿ ਚਲੋ ਮੈਂ ਰਾਤੀ ਮੈਂ ਸਾਰੀ ਕਲਿੱਪਿੰਗ ਵਗੈਰਾ ਜੋੜੀ, ਇੰਨੀ ਦੇਰ ਹੋ ਗਈ ਮੈਨੂੰ। ਉਹ ਛੋਟੇ ਛੋਟੇ ਕਲਿੱਪ ਹੁੰਦੇ ਨੇ, ਜੋੜਨ 'ਚ ਖਾਸਾ ਟਾਈਮ ਲੱਗਦਾ ਵੇ, ਮਿਹਨਤ ਲੱਗਦੀ ਹੈ। ਔਰ ਫਿਰ ਜਿਹੜੇ ਬੜੇ ਅੱਛੇ ਬੜੇ ਯੂਟਿਊਬਰ ਨੇ ਉਹਨਾਂ ਨੇ ਬਕਾਇਦਾ ਟੀਮਾਂ ਰੱਖੀਆਂ ਹੋਈਆਂ ਨੇ, ਔਰ ਉਹ ਐਡਿਟ ਕਰਨ ਵਾਲੇ ये वो ਸਾਡੇ ਵਰਗੇ ਮਾੜੇ ਮਾਤੜ ਤੇ ਆਪ ਹੀ ਸਾਰਾ ਕਰਨਾ ਹੈ ਕਿ ਕਲਿੱਪ ਲੈਣਾ ਵੀ ਹੈ, ਫਿਰ ਉਹ ਕਲਿੱਪ ਨੂੰ ਜੋੜਨਾ ਵੀ ਹੈ, ਫਿਰ ਉਹ ਇਹ ਕਰਨਾ ਉਹ ਕਰਨਾ, ਬਸ ਲੱਗੀ ਰਹਿੰਦੀ ਹੈ। ਮੈਂ ਕੋਈ ਪਰਫੈਕਟ ਤਾਂ ਨਹੀਂ ਹਾਂ, ਲੇਕਿਨ ਛੋਟਾ ਮੋਟਾ ਬਸ ਇਹ ਕਰਕੇ ਤੇ ਤੁਹਾਡੀ ਖਿਦਮਤ 'ਚ ਅਸੀਂ ਆ ਜਾਂਦੇ ਹਾਂ। ਜ਼ਾਰੀ ਯੂਟਿਊਬ 'ਤੇ ਆਉਣ ਵਾਸਤੇ ਵੀ ਤੁਹਾਨੂੰ ਕੁਛ ਫਾਰਮੈਲਟੀਆਂ ਕਰਦੇ ਨੇ ਸਭ ਫਾਰਮੈਲਟੀਆਂ, ਤੇ ਫਾਰਮੈਲਟੀਆਂ ਸਾਨੂੰ ਕਰਨੀਆਂ ਪੈਂਦੀਆਂ ਨੇ। ਤੇ ਚਲੋ ਜੀ ਕੋਈ ਗੱਲ ਨਹੀਂ, ਅਸੀਂ YouTube ਦਾ ਸ਼ੁਕਰੀਆ ਅਦਾ ਕਰਨੇ ਆ ਕਿ ਇੰਨਾ ਅੱਛਾ ਸਾਨੂੰ ਪਲੇਟਫਾਰਮ ਦਿੱਤਾ ਵੇ ਕਿ ਅਸੀਂ ਆਪਣੇ ਦੋਸਤਾਂ ਦੇ ਨਾਲ, ਜਿਹੜੇ ਸਾਡੇ ਹਮ ਖਿਆਲ ਲੋਕ ਨੇ, ਜਿਨ੍ਹਾਂ ਨਾਲ ਸਾਨੂੰ ਗੱਲ ਕਰਕੇ ਚੰਗਾ ਲੱਗਦਾ ਵੇ, ਅਸੀਂ ਇੱਕ ਦੂਸਰੇ ਨਾਲ ਮੁਲਾਕਾਤ ਹੋ ਜਾਂਦੀ। ਵਰਨਾ ਕਿੱਥੇ ਸ਼ਮਾ ਰਹਿੰਦੀ ਹੈ, ਕਿੱਥੇ ਇਰਨਾ ਰਹਿੰਦੀ ਹੈ, ਕਿੱਥੇ ਨਾਹੀਦ ਰਹਿੰਦੀ ਹੈ, ਕਿੱਥੇ ਉਜ਼ਮਾ ਰਹਿੰਦੇ ਨੇ, ਇਸ ਤਰ੍ਹਾਂ ਕੇ ਬੇਗਮ, ਅਸੀਂ ਸ਼ਬੀਰ ਹੁਸੈਨ, ਅਸੀਂ ਜਿਹੜੇ ਖਾਸ ਦੋਸਤਾਂ ਦਾ ਗਰੁੱਪ ਹੈ, ਕਿਤੇ ਕਿਤੇ ਰਹਿੰਦੇ ਹਾਂ ਸਾਨੂੰ ਪਤਾ ਨਹੀਂ ਹੈ। ਲੇਕਿਨ ਇੱਕ YouTube ਐਸਾ ਵੇ ਕਿ ਜੇ ਸਾਨੂੰ ਸਾਰਿਆਂ ਨੂੰ ਜੋੜ ਦਿੰਦਾ, ਅਸੀਂ ਸ਼ਾਮ ਨੂੰ ਇਕੱਠੇ ਹੋ ਕੇ ਬਹਿ ਜਾਂਦੇ ਹਾਂ। ਲੇਕਿਨ ਮੈਨੂੰ ਬਸ ਐਵੇਂ ਕਿ ਇਰਨਾ ਦਾ ਵੀ ਕੁਛ ਦਿਨ ਤੋਂ ਕਮੈਂਟ ਨਹੀਂ ਆਇਆ। ਅੱਲਾ ਕਰੇ ਉਹ ਖੈਰੀਅਤ ਨਾਲ ਹੋਣ, ਉਹਨਾਂ ਦੀ ਵੀ ਤਬੀਅਤ ਇਸ ਤਰ੍ਹਾਂ ਹੀ ਰਹਿੰਦੀ ਹੈ ਕਿ ਉਹਨਾਂ ਨੂੰ ਆਪਰੇਸ਼ਨ ਵਗੈਰਾ ਹੋਇਆ ਸੀ, ਤਾਂ ਬਸ ਅੱਲਾ ਕਰੇ ਖੈਰੀਅਤ ਨਾਲ ਹੋਣ। ਅਤੇ ਨਸੀਮਾ ਡਾਰ ਸਾਡੀ ਵਾਪਸੀ 'ਤੇ ਆਏ ਤਾਂ ਸਨ 2 ਦਫਾ, ਲੇਕਿਨ ਹੁਣ ਕਾਫੀ ਦਿਨ ਤੋਂ ਉਹਨਾਂ ਦਾ ਕਮੈਂਟ ਨਹੀਂ ਆ ਰਿਹਾ। ਬਸ ਅਸੀਂ ਉਹਨਾਂ ਲਈ ਦੁਆ ਗੋ ਹਾਂ
ਕਿ ਅੱਲਾ ਕਰੇ ਬਸ ਉਹ ਸਿਹਤਯਾਬ ਹੋਣ, ਜਿੱਥੇ ਵੀ ਹੋਣ ਠੀਕ ਹੋਣ, ਖੁਸ਼ ਹੋਣ। ਛੋਟਾ ਜਿਹਾ ਤਾਲੁਕ ਹੁੰਦਾ ਸਾਡਾ, ਲੇਕਿਨ ਸਾਨੂੰ ਇੱਕ ਲਗਾਓ ਬੜਾ ਅੱਛਾ ਦੇ ਜਾਂਦਾ ਹੈ ਕਿ ਅਸੀਂ ਮੈਂ ਹੁਣ ਕਮੈਂਟ ਪੜ੍ਹਨੀ ਆ, ਜਿਹੜਾ ਕਮੈਂਟ ਮੈਨੂੰ ਨਹੀਂ ਆਉਂਦਾ ਨਾ, ਮੈਂ ਉਹਦੇ ਲਈ ਫਿਕਰਮੰਦ ਜ਼ਰੂਰ ਹੋ ਜਾਂਦੀ ਹਾਂ ਕਿ ਅੱਲਾ ਕਰੇ ਉਹ ਠੀਕ ਹੋਵੇ। ਤੇ ਚਲੋ ਜੀ, ਅੱਲਾ ਪਾਕ ਸਭ ਨੂੰ ਆਪਣੇ ਹਿਫਜ਼ ਓ ਅਮਾਨ ਵਿੱਚ ਰੱਖੇ। ਤੇ ਅਸੀਂ ਇੱਕ ਉਹ ਪੜ੍ਹ ਦਿੰਦੇ ਹਾਂ, ਨਜ਼ਮ ਪੜ੍ਹ ਦਿੰਦੇ ਹਾਂ ਛੋਟੀ ਜਿਹੀ। ਅੱਜ ਥੋੜੀ शायरी हो जाए, आज थोड़ी जी शायराना मूड है। मौसम है आशिकाना, ए दिल कहीं से उनको ऐसे में ढूंढ लाना, ऐसे में ढूंढ लाना। मौसम है आशिकाना। ਤੇ ਚਲੋ ਵੀ ਮੌਸਮ ਬੜਾ ਆਸ਼ਕਾਨਾ ਹੋਇਆ ਹੈ ਤੇ ਅਸੀਂ ਨਾਲ ਪੜ੍ਹ ਦਿੰਦੇ ਹਾਂ। आंसू धानी हो जाते हैं, आंचल पानी हो जाते हैं, तेरी चाह में मरने वाले लोग कहानी हो जाते हैं। कुछ ऐसे भी चेहरे हैं जो याद ज़बानी हो जाते हैं। खेल वो खेले जिसमें हम तुम राजा रानी हो जाते हैं। आवाज़ें गुम हो जाती हैं, हर्फ निशानी हो जाते हैं। ज़ैन चलो हम खामोशी से बात पुरानी हो जाते हैं। तो यह मैंने बड़ा ज़बरदस्त लग्या। कदों दा मेरे टैबलेट में सी मैं इन्ना कुछ जमा कर लेनी हाँ कि फिर गूगल भाजी फिर आवाज़ां देंदे कि भी कड्डो इन्हूं, अपनी तुहाडी मैमोरी भर गई है, छेती करो इन्हूं, खाली करो। ਉਹ ਭਾਵ ਗੂਗਲ ਤੇ ਸਾਹ ਨਹੀਂ ਲੈਂਦਾ, ਯਕੀਨ ਮੰਨੋ। ਉਹਦੀ ਫਿਰ ਮੰਨਣੀ ਪੈਂਦੀ, ਮੈਨੂੰ ਕੁਝ ਚੀਜ਼ਾਂ ਡਿਲੀਟ ਕਰਨੀਆਂ ਪੈਂਦੀਆਂ ਨੇ ਤੇ ਉਹ ਫਿਰ ਸਪੇਸ ਨਹੀਂ ਹੁੰਦਾ ਮੈਨੂੰ ਜੋੜਨ ਵਾਸਤੇ। ਤੇ ਇੱਕ ਹੋਰ ਮੈਂ ਤੁਹਾਡੇ ਵਾਸਤੇ ਬੜਾ ਅੱਛਾ ਰੱਖਿਆ ਸੀ, ਅੱਲਾ ਕਰੇ ਮਿਲ ਜਾਵੇ। ਬੜੀ ਅੱਛੀ ਸ਼ਾਇਰੀ ਸੀ ਉਹਨਾਂ ਦੀ, ਤਜਮੁਲ ਕਲੀਮ। ਤਜਮੁਲ ਕਲੀਮ ਜਿਹੜੇ ਨੇ ਉਹਨੇ ਜਿਹੜੇ ਪੰਜਾਬੀ ਸ਼ਾਇਰੀ ਹੈ ਉਹਨਾਂ ਦੀ, ਤੇ ਉਹ ਬੜੇ ਅੱਛੇ ਸ਼ਾਇਰ ਨੇ ਲਿਖਿਆ ਸੀ। ਕਦੀ ਉਹਨਾਂ ਨੂੰ ਪੜ੍ਹਿਆ ਨਹੀਂ ਸੀ, ਲੇਕਿਨ ਉਹਨਾਂ ਦੀ ਵਫਾਤ ਹੋਈ ਕੁਛ ਮਹੀਨੇ ਪਹਿਲੇ, ਉਸ 'ਤੇ ਫਿਰ ਪਤਾ ਚੱਲਿਆ ਕਿ ਪੰਜਾਬੀ ਸ਼ਾਇਰ ਵੀ ਨੇ। ਕਿਉਂਕਿ ਜ਼ਿਆਦਾ ਹੁਣ ਉਸ ਤਰ੍ਹਾਂ ਅਸੀਂ ਕਦੀ ਬੁੱਕ ਲੈ ਕੇ ਪੜ੍ਹਨੇ ਨਹੀਂ ਆ, ਲੇਕਿਨ ਉਹਨਾਂ ਦਿਨਾਂ 'ਚ ਫਿਰ ਉਹਨਾਂ ਦਾ ਆਇਆ ਕਿ ਬੜਾ ਅੱਛੇ ਸ਼ਾਇਰ ਸਨ ਪੰਜਾਬੀ ਦੇ। ਔਰ ਕਾਫੀ ਫੇਸਬੁੱਕ 'ਤੇ, ਇੰਸਟਾ 'ਤੇ, ਹਰ ਜਗ੍ਹਾ ਲੋਕਾਂ ਨੇ ਉਹਨਾਂ ਦੇ ਵਾਸਤੇ ਪੋਸਟਾਂ ਲਾਈਆਂ। ਤੇ ਫਿਰ ਮੈਨੂੰ ਪਤਾ ਚੱਲਿਆ ਕਿ ਤਜਮੁਲ ਕਲੀਮ ਵੀ ਕੋਈ ਸ਼ਾਇਰ ਹੈਗੇ ਨੇ। ਲੇਕਿਨ ਫਿਰ ਉਹਨਾਂ ਦੀ ਇੱਕ ਦੋ ਸ਼ਾਇਰੀ ਫਿਰ ਮੈਂ ਪੜ੍ਹੀ, ਕਿਉਂਕਿ ਉਹ ਲੋਕ ਉਹਨਾਂ ਦੇ ਨਾਲ ਹਵਾਲੇ ਨਾਲ ਲਿਖ ਰਹੇ ਸਨ। ਬਾਕੀ ਬੜੀ ਅੱਛੀ ਉਹਨਾਂ ਦੀ ਸ਼ਾਇਰੀ ਹੈ। ਇੱਕ ਮੈਨੂੰ ਉਸ ਦਿਨ ਇੱਕ ਪੋਸਟ ਨਜ਼ਰ ਆਈ ਤੇ ਮੈਂ ਉਹਨਾਂ ਦਾ ਮਹਿਫੂਜ਼ ਕਰ ਲਈ। ਮੈਂ ਕਿਹਾ ਚਲੋ ਮੈਂ ਤੁਹਾਨੂੰ ਸੁਣਾ ਦੇਵਾਂਗੀ ਤਜਮੁਲ ਕਲੀਮ। ਅੱਲਾ ਪਾਕ ਉਹਨਾਂ ਦੀ ਮਗਫਰਤ ਫਰਮਾਵੇ। ਅੱਛੇ ਸ਼ਾਇਰ ਸਨ, ਮੈਂ ਬਹੁਤ ਜ਼ਿਆਦਾ ਤਾਂ ਨਹੀਂ ਜਾਣਨੀ ਆ, ਲੇਕਿਨ ਜਿੰਨਾ ਕਿ ਮੈਂ ਉਹਨਾਂ ਨੂੰ ਇਹਨਾਂ ਦਿਨਾਂ 'ਚ ਪੜ੍ਹਿਆ ਹੋਵੇ ਨਾ, ਤੇ ਉਹਦੇ ਵਿੱਚ ਲਿਖਿਆ, ਕੱਖ ਦੀ ਕੈਦੋਂ ਛੁੱਟ ਕੇ ਰੋਇਆ, ਅੱਜ ਇੱਕ ਬੂਟਾ ਫੁੱਟ ਕੇ ਰੋਇਆ, ਮੈਂ ਤੇ ਹੱਸ ਕੇ ਘਾਟੇ ਸਹਿ ਲਏ, ਲੁੱਟਣ ਵਾਲਾ ਲੁੱਟ ਕੇ ਰੋਇਆ, ਕੱਚੀ ਬਸਤੀ ਲੰਘਣ ਲੱਗਿਆ, ਰਾਤੀ ਬੱਦਲ ਟੁੱਟ ਕੇ ਰੋਇਆ, ਲੱਠੇ ਦੀ ਥਾਂ ਪਾਟੇ ਲੀੜੇ, ਚੋਰ ਕਬਰ ਨੂੰ ਪੱਟ ਕੇ ਰੋਇਆ। ਓਏ ਹੋਏ, ਲੱਠੇ ਦੀ ਤਾਂ ਪਾਟੇ ਲੀੜੇ, ਚੋਰ ਕਬਰ ਨੂੰ ਪੱਟ ਕੇ ਰੋਇਆ, ਮੈਂ ਤੇ ਹੱਸ ਕੇ ਘਾਟੇ ਸਹਿ ਲਏ, ਲੁੱਟਣ ਵਾਲਾ ਲੁੱਟ ਕੇ ਰੋਇਆ। ਜ਼ਬਰਦਸਤ ਸ਼ਾਇਰੀ ਬਈ, ਇੰਨਾ ਅਲਫਾਜ਼ ਇੰਨੇ ਅੱਛੇ ਨੇ ਕਿ ਮੈਨੂੰ ਜਿਹੜਾ ਨਾ ਬਹੁਤ ਅੱਛਾ ਲੱਗਿਆ ਤੇ ਮੈਂ ਤੁਹਾਡੇ ਵਾਸਤੇ ਸੇਵ ਕਰ ਲਿਆ ਸੀ। ਹੁਣ ਇਹਨਾਂ ਨੂੰ ਮਾਰਾਂਗੇ ਡਿਲੀਟ ਕੇ ਤੁਹਾਨੂੰ ਸੁਣਾ ਦਿੱਤਾ ਵੇ। ਤੇ ਇਸ ਤਰ੍ਹਾਂ ਜਿਹੜੀ ਸ਼ਾਇਰੀ ਹੈ, ਸ਼ਾਇਰ ਜਿਹੜਾ ਵੇ ਉਹ ਬੜੇ ਹਸਾਸ ਲੋਕ ਸ਼ਾਇਰ ਬਣਦੇ ਨੇ। ਸਾਡੇ ਵਰਗੇ ਲੋਕ ਨਹੀਂ ਸ਼ਾਇਰ ਬਣਦੇ। ਸਾਡੇ ਵਰਗੇ ਤਾਂ ਹੁੰਦੇ ਨੇ ਟੋਟੇ ਛੋਟੇ ਪੜ੍ਹ ਦਵੋ ਸ਼ਾਇਰਾਂ ਦੇ ਤੇ ਬਸ ਬੈਠ ਕੇ ਐਵੇਂ ਸ਼ੁਗਲ ਮੇਲਾ ਲਾ ਲਵੋ। ਸ਼ਾਇਰ ਬੜੇ ਹਸਾਸ ਲੋਕ ਹੁੰਦੇ ਨੇ। ਅਸੀਂ ਇਹ ਪੜ੍ਹਨੇ ਹੁੰਦੇ ਸਨ ਲੋਕ, ਲੇਕਿਨ ਵਾਕਈ ਆਪਣੇ ਇੱਕ ਉਸੀ ਗੱਲ ਨੂੰ ਸ਼ੇਰ ਵਿੱਚ ਸਮੋ ਦੇਣਾ, ਚੰਦ ਇੱਕ ਸ਼ੇਰਾਂ ਵਿੱਚ ਪੂਰੀ ਗੱਲ ਨੂੰ ਬਿਆਨ ਕਰ ਦੇਣਾ, ਇਹ ਹਰ ਇੱਕ ਦੇ ਉਹ ਬਸ 'ਚ ਨਹੀਂ ਹੈ। ਮਖਸੂਸ ਲੋਕ ਹੀ ਆਉਂਦੇ ਨੇ। ਕੁਛ ਲੋਕ ਦੁਨੀਆ 'ਚ ਕੁਛ ਕਰਦੇ, ਕੁਛ ਕੋਈ ਰਾਈਟਰ ਹੁੰਦੇ ਨੇ, ਅਦੀਬ ਹੁੰਦੇ ਨੇ, ਕੋਈ ਸ਼ਾਇਰ ਹੁੰਦੇ ਨੇ। ਤੇ ਬਾਕੀ ਬੜੇ ਸ਼ਾਇਰਾਨਾ ਜਿਹੜਾ ਨਾ ਮਿਜ਼ਾਜ ਜਿਹੜਾ ਵੀ ਬਹੁਤ ਘੱਟ ਲੋਕਾਂ ਦਾ ਹੁੰਦਾ ਵੀ। ਅਸੀਂ ਜਦੋਂ ਪੜ੍ਹਨੇ ਹੁੰਦੇ ਸਾਂ
ਉਹਦੇ ਲਈ ਟੀਚਰ ਦੇ ਸੀ ਮਿਸ शहनाज ਹੁੰਦੇ ਸਨ ਸਾਡੇ ਕਲਾਸ ਵਿੱਚ। ਉਹ ਕਹਿੰਦੇ शेर की तशरीह लिख के लेके आए, शायर ने इस शेर में क्या कहा है। और ਸਾਨੂੰ ਕੀ ਪਤਾ ਵੀ शायर ने ਕੀ ਕਿਹਾ ਸੀ। ਉਹ ਸ਼ਾਇਦ ਇੰਨੀ ਆਸ਼ਕਾਨਾ ਜਿਹਾ ਸ਼ੇਰ ਹੁੰਦਾ ਸੀ ਬੜਾ, ਤੇ ਸਾਨੂੰ ਉਹਦੇ ਮਤਲਬ ਸਮਝ ਨਹੀਂ ਹੁੰਦੀ ਸੀ ਕਿ ਇਹਦੀ ਤਸ਼ਰੀਹ ਕਿਸ ਤਰ੍ਹਾਂ ਲਿਖੀਏ। ਤੇ ਉੱਤੇ ਸ਼ੇਰ ਲਿਖਿਆ ਜਾਂਦਾ ਸੀ ਪਰ ਨੀਚੇ ਤਸ਼ਰੀਹ ਬਕਾਇਦਾ ਲਿਖ ਕੇ ਹੈਡਿੰਗ ਦੇ ਕੇ ਥੱਲੇ ਲੰਮੀ ਤੁਸੀਂ ਤਸ਼ਰੀਹ ਲਿਖਣੀ ਹੁੰਦੀ ਸੀ। ਤੇ ਅਸੀਂ ਰਮਾਨਤ ਟੱਕਰਾਂ ਮਾਰਨੇ ਹੁੰਦੇ ਸਾਂ, ਕਦੀ ਕਿਸੇ ਕੋ ਪੁੱਛ ਰਹੇ ਸਾਂ, ਕਦੀ ਕਿਸੇ ਕੋ ਪੁੱਛ ਰਹੇ ਸਾਂ ਕਿ ਵੀ ਇਸ ਸ਼ੇਰ ਦਾ ਮਤਲਬ ਕੀ। ਉਸ ਜ਼ਮਾਨੇ ਸਾਨੂੰ ਸ਼ੇਰ ਦਾ ਮਤਲਬ ਹੀ ਪਤਾ ਨਹੀਂ ਹੁੰਦਾ ਸੀ ਕਿ ਸ਼ੇਰ ਜਿਹੜਾ ਵੇ ਉਹ ਕੀ ਕਹਿੰਦੇ ਨੇ। ਵਾਕਈ ਬਈ ਹਸਾਸ ਲੋਕ ਕਹਿੰਦੇ ਨੇ ਔਰ ਉਹਨਾਂ ਦੀ ਇੱਕ ਜ਼ੁਬਾਨ ਹੈ, ਸ਼ਾਇਰੀ ਵੀ ਇੱਕ ਜ਼ੁਬਾਨ ਹੈ ਆਪਣੇ ਅਹਿਸਾਸਾਤ ਨੂੰ ਬਿਆਨ ਕਰਨ ਦੀ। ਆਹਿਸਤਾ ਆਹਿਸਤਾ ਫਿਰ ਸਮਝ ਆ ਗਈ ਸਾਡੇ ਤੇ ਬਸ ਸ਼ਾਇਰੀ ਉੱਥੇ ਤੱਕ ਹੀ ਹੁੰਦੀ ਸੀ ਕਿ ਬਸ ਕਿਸੇ ਸਹੇਲੀ ਨੂੰ ਬੜੀ ਮੁਹੱਬਤ ਹੈ, ਉਹਨੂੰ ਇੱਕ ਸ਼ੇਰ ਲਿਖ ਕੇ ਉਹਦੀ ਕਾਪੀ 'ਤੇ ਸਫੇ ਤੇ ਉਹਨੂੰ ਦੇ ਦੇਣਾ ਜਾਂ ਕਿਸੇ ਨੇ ਸਾਨੂੰ ਦੇ ਦੇਣਾ। ਬਸ ਇਹ ਸ਼ਾਇਰੀ ਸੀ, ਬਹੁਤ ਜ਼ਿਆਦਾ ਸਮਝ ਰਹੀ ਸੀ ਉਸ ਜ਼ਮਾਨੇ 'ਚ ਅਲਫਾਜ਼ ਦੀ। ਆਹਿਸਤਾ ਆਹਿਸਤਾ ਇਨਸਾਨ ਨੂੰ ਫਿਰ ਜ਼ਿੰਦਗੀ ਬਹੁਤ ਕੁਝ ਸਿਖਾਉਂਦੀ। ਉਹ ਕਹਿੰਦੇ ਨੇ ਵਕਤ ਸਭ ਤੋਂ ਬੜਾ ਉਸਤਾਦ ਹੁੰਦਾ ਵੇ, ਤੇ ਵਕਤ ਤੁਹਾਨੂੰ ਉਹ ਚੀਜ਼ਾਂ ਸਿਖਾ ਦਿੰਦਾ ਵੇ ਨਾ, ਜਿਵੇਂ ਜਿਵੇਂ ਤੁਹਾਡੀ ਜ਼ਿੰਦਗੀ ਦੇ ਮਰਾਹਿਲ ਗੁਜ਼ਰਦੇ ਨੇ ਕਿ ਬਸ ਬਈ ਕਿ ਜਿਹੜਾ ਕੋਈ ਦਰਸਗਾਹ ਨਹੀਂ ਸ਼ਾਇਦ ਸਿਖਾ ਸਕਦੀ ਜੋ ਤੁਹਾਨੂੰ ਵਕਤ ਸਿਖਾਉਂਦਾ। ਬੜੇ ਤੋਂ ਬੜਾ ਸਬਕ ਤੁਹਾਨੂੰ ਵਕਤ ਪੜ੍ਹਾ ਦਿੰਦਾ ਵੇ। ਤੇ ਉਹ ਬਸ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ ਜ਼ਿੰਦਗੀ। ਕਦੀ ਸਾਨੂੰ ਸ਼ੇਰ ਓ ਸ਼ਾਇਰੀ ਦਾ ਮਤਲਬ ਹੀ ਪਤਾ ਨਹੀਂ ਸੀ ਔਰ ਅਸੀਂ ਪੁੱਛਦੇ ਹੁੰਦੇ ਸਾਂ ਕਿਸੇ ਕੋ ਜਾ ਕੇ ਕਿ ਅੱਬੂ ਦੇ ਆਉਣ ਦਾ ਇੰਤਜ਼ਾਰ ਕਰਨਾ ਕਿ ਅੱਬੂ ਆਉਣ ਤੇ ਸਾਨੂੰ ਕੋਈ ਦੱਸਣ। ਅੱਬੂ ਰਾਤ ਨੂੰ ਦੇਰ ਨਾਲ ਆਉਂਦੇ ਸਨ। ਸਾਡੇ ਮਹੱਲੇ 'ਚ ਕੋਈ ਇੰਨਾ ਕੋਈ ਜ਼ਿਆਦਾ ਐਸਾ ਨਹੀਂ ਸੀ, ਮਰਦ ਹਜ਼ਰਾਤ ਬਾਹਰ ਗਏ ਹੁੰਦੇ ਸਨ ਔਰ ਕੋਈ ਐਸਾ ਬੰਦਾ ਨਹੀਂ ਮਿਲਦਾ ਸੀ ਸਾਨੂੰ ਕਿ ਜਿਹਦੇ ਕੋਲ ਅਸੀਂ ਪੁੱਛੀਏ। ਤੇ ਇਸ ਤਰ੍ਹਾਂ ਕੀ ਕਹਿੰਦੇ ਹੁਣ ਜਿਹੜਾ ਵੇ ਹੁਣ ਇੱਕ ਛੋਟਾ ਜਿਹਾ ਲਫ਼ਜ਼ ਵੀ ਸਾਨੂੰ ਬੜਾ ਸਾਡੇ ਅੰਦਰ ਹਸਾਸੀਅਤ ਪੈਦਾ ਕਰ ਜਾਂਦਾ। ਇੱਕ ਸ਼ੇਰ ਅਸੀਂ ਪੜ੍ਹਨੇ ਆ ਉਹ ਸਾਨੂੰ ਬੜਾ ਖੁਦ ਤੋਂ ਫੀਲ ਹੋਣ ਲੱਗ ਪੈਂਦਾ। ਤੇ ਮਤਲਬ ਇਹ ਹੀ ਕਿ ਵਕਤ ਨੇ ਸਾਨੂੰ ਸਿਖਾ ਦਿੱਤਾ ਵੇ ਕਿ ਅਸੀਂ ਉਸਤਾਦ ਬਣ ਗਏ, ਵਕਤ ਨੇ ਸਾਨੂੰ ਉਸਤਾਦ ਬਣਾ ਦਿੱਤਾ ਵੇ। ਤੇ ਚਲੋ ਜੀ ਠੀਕ ਹੈ, ਥੋੜ੍ਹੀ ਬਹੁਤ ਗੱਪਸ਼ਪ ਕਰ ਲਈ ਅਸੀਂ ਕਿ ਬਹੁਤ ਤਵਾਲਕ ਤੋਂ ਮੈਂ ਬਚਣਾ ਚਾਹ ਰਹੀ ਹਾਂ ਕਿ ਫਿਰ ਤੁਸੀਂ ਜਿਹੜੇ ਕਲਿੱਪ ਮੈਂ ਜੋੜੇ ਨੇ ਬਿਰਯਾਨੀ ਬੜੀ ਮਜ਼ੇਦਾਰ ਬਣੀ ਸੀ। ਯਕੀਨ ਮੰਨੋ ਝਟ ਪੱਟ ਹੋ ਗਈ, ਝਟ ਤੇ ਪੱਟ ਇਹ ਦੋ ਚੀਜ਼ਾਂ ਜੇ ਉਹ ਦੋਨੋਂ ਹੀ ਹੋ ਗਈਆਂ। ਬੱਚਿਆਂ ਨੂੰ ਵੀ ਬੜੀ ਪਸੰਦ ਆਈ और क्या कहते हैं मैं काफ़ी दिन बाद बनाई सी जिस तो बई अपन जो ना घबरा रहा था थोड़ा सा कि भई है पता चले सही ना बड़े तो फिर वो अच्छा नहीं लगता कि बच्चे सारे दिन के भुखे होंगे ने। पर है कि सब को पसंद आई, सब ने पेट भर के खाना खादा अलहमदुलिल्लाह। तो वो बड़ी खुशी होंगी है जो खाना मुक जाता है ना उदों मैनू बड़ी खुशी होंगी है कि मतलब है कि वो खाना अच्छा बनया है, सब ने खादा शौक ना खादा वे। तो इस तो बड़ी खुशी होंगी है पकाने वाले नूं कि भी चलो और सब ने तारीफ भी कर दी, सब ने आवाज़ा भी आईयां। वो साउंड जड़े ने बड़े चंगे लगते हैं। वो मौसीकी ऐसी होंगी है कि वो दिल के तार छू जाती है। मेरे दिल के तार बजे बार बार हुआ तुझसे प्यार आजा रहूं बेकरार है इंतजार कई नैनहार आजा आजा मेरे दिल के तार बज बार बार। तो पता नहीं कितों याद आ गया, यकीन मनो करिए काफ़ी अरसा हो गया सुने भी है कहते एकदम जड़ा ना आमद हो गई। असी भी किसी शायर नालों घट ते नहीं है ना भाई। हम किसी से कम नहीं है। ते वो कहते है अगर दुश्मन दुश्मन जमाना गम नहीं कोई आए कोई जाए हम किसी से कम नहीं। तो हम किसी से कम नहीं। अपन गपशप करता है, अपन क्या कहते हैं शेर व शायरी करता है, अपन कुकिंग करता है, अपन माजी के किस्से सुनाता है, अपन सिंगिंग करता है। तो भाई घट है असी किसी ने घट हाँ ईमानदारी ना दसियो। तो चलो जी ठीक है ਹੁਣ ਤੁਹਾਡੀ ਕੌਮੀ ਡਿਊਟੀ ਸ਼ੁਰੂ ਹੋਣ ਲੱਗੀ ਹੈ। ਮਜ਼ੇ ਦੀ ਗੱਲ ਹੈ 2 ਦਿਨ ਤੋਂ ਮੈਂ ਕੌਮੀ ਡਿਊਟੀ ਦਾ ਤੁਹਾਨੂੰ ਕਿਹਾ ਹੀ ਨਹੀਂ। ਦੇਖੋ ਮੇਰੀ ਅਕਲ ਨੂੰ ਕੀ ਹੋ ਗਿਆ, ਉਹ ਕਹਿੰਦੇ ਨੇ ਅਕਲ 'ਤੇ ਤਾਲੇ ਪੜ ਗਏ ਕਿ ਮੈਂ ਤੁਹਾਨੂੰ ਕਿਹਾ ਹੀ ਨਹੀਂ ਕਿ ਤੁਸੀਂ ਕੌਮੀ ਡਿਊਟੀ ਕਰੋ। ਲੇਕਿਨ ਤੁਸੀਂ ਇੰਨੇ ਚੰਗੇ ਹੋ ਫਿਰ ਵੀ ਤੁਸੀਂ ਕੌਮੀ ਡਿਊਟੀ ਪੂਰੀ ਕਰਦੇ ਹੋ। ਕਮ ਅਜ਼ ਕਮ ਕ੍ਰਿਕਟ ਟੀਮ ਨਾਲੋਂ ਤੁਸੀਂ ਸਾਰੇ ਬਹੁਤ ਅੱਛੇ ਹੋ। ਪਾਕਿਸਤਾਨ ਕ੍ਰਿਕਟ ਟੀਮ ਨਾਲੋਂ ਤੁਸੀਂ ਸਾਰੇ ਜ਼ਿਆਦਾ ਅੱਛੇ ਹੋ ਕਿ ਤੁਸੀਂ ਮੈਂ ਤੁਹਾਨੂੰ ਕਿਹਾ ਵੀ ਨਹੀਂ ਫਿਰ ਵੀ ਤੁਸੀਂ 2 ਦਿਨ ਕਮੈਂਟ ਕਰਦੇ ਰਹੇ। ਤੇ ਹੁਣ ਤੁਹਾਡੀ ਕੌਮੀ ਡਿਊਟੀ ਸ਼ੁਰੂ ਹੋਣ ਲੱਗੀ ਹੈ। ਅੱਛਾ ਜਿਹਾ ਕਮੈਂਟ ਕਰਨਾ ਵੇ,
ਅੱਛਾ ਜਿਹਾ ਤੁਸੀਂ ਫਟਾਫਟ ਲਾਈਕ ਤੇ ਦਬਾ ਹੀ ਦਿਆ ਕਰੋ ਨਾ, ਉਹ ਕਹਿਣ ਦੀ ਜ਼ਰੂਰਤ ਨਹੀਂ, ਤੁਸੀਂ ਫਟਾਫਟ ਲਾਈਕ ਕਰ ਦਿਆ ਕਰੋ, ਤੇ ਜੇ ਕਿਸੇ ਨੂੰ ਸ਼ੇਅਰ ਕਰ ਸਕਦੇ ਹੋ ਤੇ ਸ਼ੇਅਰ ਵੀ ਕਰ ਦਿਆ ਕਰੋ। ਤੇ ਚਲੋ ਜੀ ਫੇਰ ਮਿਲਦੇ ਆ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਤੇ ਹੁਣ ਦਵੋ ਇਜਾਜ਼ਤ, ਅੱਲਾ ਹਾਫਿਜ਼ ਤੇ ਰੱਬ ਰੱਖ। मेरे दिल के तार बज